फिर दोबारा तुहाडा स्वागत है प्रोग्राम सच्चे सच विच एंड डॉक्टर साहब साडे दर्शकों नूं दसो अज दे दिन दी वर्ल्ड हिस्ट्री की है। 1787 ਦੇ ਵਿੱਚ ਇਹ ਲਾਅ ਪਾਸ ਕੀਤਾ ਯੂਐਸ ਕਾਂਗਰਸ 'ਚ जी ਕਿ ਜਿਹੜਾ ਅਮਰੀਕਾ ਦਾ ਕੋਈ ਵੀ ਸੈਨੇਟਰ ਬਣੇਗਾ ਉਹਦੀ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ 30 ਇਅਰਸ। जी 1792 ਚ ਇੱਕ ਜਾਰਜ ਵੈਨਕੂਵਰ ਨਾਂ ਦੇ ਬੰਦੇ ਨੇ ਸਭ ਤੋਂ ਪਹਿਲਾਂ ਵੈਨਕੂਵਰ ਲੱਭਿਆ। ਅੱਜ ਬਹੁਤਿਆਂ ਨੂੰ ਵੈਨਕੂਵਰ 'ਚ ਰਹਿਣ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਜਿਸ ਸ਼ਹਿਰ 'ਚ ਰਹਿੰਦੇ ਨੇ ਉਹ ਇਨਫੈਕਟ ਉਸ ਬੰਦੇ ਦੇ ਨਾਂ ਤੇ ਹੈ ਜਿਹਨੇ ਇਹਨੂੰ ਲੱਭਿਆ ਸੀ। जी 1812 ਚ ਨੈਪੋਲੀਅਨ ਨੇ ਜਿਹੜਾ ਕਿ ਫਰਾਂਸ ਦਾ ਇੱਕ ਬੜਾ ਬਹਾਦਰ ਜਰਨੈਲ ਔਰ ਜਿਹਨੇ ਬਹੁਤ ਇਲਾਕੇ ਫਤਿਹ ਕੀਤੇ ਉਹਨੇ ਰੂਸ ਤੇ ਹਮਲਾ ਕੀਤਾ। जी ਉਹ ਵੱਧਦਾ ਹੀ ਗਿਆ, ਅਖੀਰ ਵਾਟਰਲੂ ਦੇ ਵਿੱਚ ਉਹ ਹਾਰਿਆ ਔਰ ਕੈਦ 'ਚ ਰਿਹਾ ਔਰ ਉਹਦੇ 'ਚ ਹੀ ਬੜਾ ਨਮੋਸ਼ੀ ਦੇ ਵਿੱਚ ਮਰਿਆ। ਔਰ ਸਾਡੇ ਨਾਲ ਇਹਦਾ ਇਹ ਸੰਬੰਧ ਬਣਦਾ ਹੈ ਫਰਾਂਸ ਦਾ ਜਾਂ ਨੈਪੋਲੀਅਨ ਦਾ ਕਿ ਨੈਪੋਲੀਅਨ ਦੇ ਜਿਹੜੇ ਪ੍ਰਮੁੱਖ ਕੁਝ ਜਨਰਲ ਸਨ ਜਿਨ੍ਹਾਂ ਦੇ ਵਿੱਚ ਜਨਰਲ ਅਲਾਰਡ ਜਾਂ ਜਨਰਲ ਵੈਂਤੁਰਾ जी ਇਹ ਸਰਕਾਰੇ ਖਾਲਸਾ ਦੇ ਵਿੱਚ ਲਾਹੌਰ ਦੇ ਵਿੱਚ ਆ ਕੇ ਮੁਲਾਜ਼ਮ ਹੋਏ जी ਔਰ ਸਿੱਖ ਫੌਜ ਦੀ ਜਿਹੜੀ ਤੋਪਖਾਨੇ ਦੇ ਹਵਾਲੇ ਨਾਲ ਔਰ ਵੈਸਟਰਨ ਸਟਾਈਲ ਟ੍ਰੇਨਿੰਗ ਹੈ ਉਹਦੇ 'ਚ ਨਾ ਫ੍ਰੈਂਚ ਜਰਨੈਲਾਂ ਨੇ ਜਿਹੜੇ ਨੈਪੋਲੀਅਨ ਦੇ ਜਰਨੈਲ ਸੀ जी ਕਾਫੀ ਯੋਗਦਾਨ ਪਾਇਆ। ਤਨਖਾਹਾਂ ਵੀ ਖੈਰ ਬਹੁਤ ਲੈਂਦੇ ਸੀ। जी 1917 ਦੇ ਵਿੱਚ ਅਮਰੀਕਾ ਦੀ ਸੀਕ੍ਰੇਟ ਸਰਵਿਸ ਨੇ ਇਹ ਫੈਸਲਾ ਕੀਤਾ ਕਿ ਅੱਗੇ ਸਿਰਫ ਸਿਕਿਉਰਿਟੀ ਪ੍ਰੈਜ਼ੀਡੈਂਟ ਨੂੰ ਦਿੱਤੀ ਜਾਂਦੀ ਸੀ जी ਪਰ ਫਸਟ ਵਰਲਡ ਵਾਰ ਚੱਲ ਰਿਹਾ ਸੀ ਸੋ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਜਿਹੜੇ ਪ੍ਰੈਜ਼ੀਡੈਂਟ ਦੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਵੀ ਤੁਸੀਂ ਸਿਕਿਉਰਿਟੀ ਅੰਬਰੇਲੇ ਦੇ ਥੱਲੇ ਲਿਆਣਾ। जी 1935 ਦੇ ਵਿੱਚ ਸੈਨੇਟਰ ਹਿਊ ਲੌਂਗ ਲੁਈਜ਼ੀਆਨਾ ਸਟੇਟ ਦੇ ਹੋਏ ਨੇ। ਉਹਨਾਂ ਨੇ ਅਮਰੀਕਾ ਦੀ ਸੈਨੇਟ ਦੇ ਵਿੱਚ 15 ਘੰਟੇ ਲਗਾਤਾਰ ਸਪੀਚ ਕੀਤੀ जी ਜਿਹੜੀ ਸੈਨੇਟ ਦੀ ਹਿਸਟਰੀ ਦੀ ਸਭ ਤੋਂ ਲੰਬੀ ਸਪੀਚ। ਸੋ ਇਹ ਨਹੀਂ ਵੀ ਅਸੀਂ ਜ਼ਿਆਦਾ ਬੋਲਦੇ ਹਾਂ ਇੱਥੇ, जी 15 ਘੰਟੇ ਬੋਲਣ ਵਾਲੇ ਵੀ ਨੇ ਜਿਨ੍ਹਾਂ ਜੀ, ਨੇ ਰਿਕਾਰਡ ਕਾਇਮ ਕੀਤੇ। 1937 ਦੇ ਵਿੱਚ ਸਟਾਲਿਨ ਜਿਹੜਾ ਕਿ ਪੂਰਾ ਪਾਵਰ ਦੇ ਵਿੱਚ ਆ ਗਿਆ ਸੀ ਰਸ਼ੀਆ ਦੇ ਵਿੱਚ ਜੀ। ਉਹਨੇ 8 ਜਰਨੈਲ ਜਿਹੜੇ ਨੇ ਉਹਨਾਂ ਦੀ ਐਗਜ਼ੀਕਿਊਸ਼ਨ ਕੇ ਮਾਰ ਦਿਓ ਉਹਨਾਂ ਨੂੰ ਸੀਨੀਅਰ ਜੀ। ਜਰਨੈਲ ਇਹ ਆਰਡਰ ਦਿੱਤਾ ਹੈ। 1975 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਇਲੈਕਸ਼ਨ ਕਿਉਂਕਿ ਉਹ ਜਿੱਤੀ ਸੀ ਉਹਨਾਂ ਨੇ ਕਿਹਾ ਕਿ ਵੀ ਇਹਨੇ ਅਨਫੇਅਰ ਮੀਨਸ ਇਸਤੇਮਾਲ ਕੀਤੇ ਨੇ। ਰਾਜ ਨਾਰਾਇਣ ਵਿਰੋਧੀ ਧਿਰ ਦਾ ਸੀ ਉਹਨੇ ਪਟੀਸ਼ਨ ਕੀਤੀ ਸੀ जी ਕਿ ਇਹਨੇ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ। ਸੋ ਇਲਾਹਾਬਾਦ ਹਾਈ ਕੋਰਟ ਨੇ ਉਹ ਜਿਹੜਾ ਉਹਦੀ ਇਲੈਕਸ਼ਨ ਰੱਦ ਕਰ ਦਿੱਤੀ। ਉਹ ਸੁਪਰੀਮ ਕੋਰਟ 'ਚੋਂ ਉਹਨੇ ਆਪਣੀ ਫੇਵਰ ਦਾ ਜਿਹੜਾ ਡਿਸੀਜਨ ਲੈ ਲਿਆ जी ਪਰ ਲੋਕਾਂ ਦੇ ਵਿੱਚ ਗੁੱਸਾ ਸੀ। ਉਹਨਾਂ ਲੋਕ ਮੰਗ ਕਹਿੰਦੇ ਸੀ ਵੀ ਅਸਤੀਫਾ ਦਿਓ, ਫਿਰ ਉਹਨੇ ਐਮਰਜੈਂਸੀ ਲਾ ਦਿੱਤੀ ਤੇ ਫਿਰ ਜੀ। ਜੋ ਹੋਇਆ ਸਭ ਨੂੰ ਪਤਾ ਹੈ। ਸੋ ਇਹ 12 ਜੂਨ 1975 ਨੂੰ ਉਹਦੀ ਇਲੈਕਸ਼ਨ ਕੈਂਸਲ ਹੋਈ ਸੀ। जी 1978 ਦੇ ਵਿੱਚ ਪਹਿਲੀ ਵਾਰ ਜਿਹੜਾ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ ਉਹਨਾਂ ਨੇ ਅਲਾਉ ਕੀਤਾ ਹੈ ਕਿ ਲਾਈਵ ਰੇਡੀਓ ਕਵਰੇਜ ਹੋ ਸਕਦੀ ਹੈ ਉਹਨਾਂ ਦੀ ਕਾਰਵਾਈ ਦੀ। जी 1996 ਦੇ ਵਿੱਚ ਫਿਲਾਡੈਲਫੀਆ ਦੇ ਫੈਡਰਲ ਕੋਰਟ ਦੇ 3 ਜੱਜਾਂ ਨੇ ਇਹ ਫੈਸਲਾ ਦਿੱਤਾ ਹੈ ਕਿ ਇੰਟਰਨੈਟ ਦੇ ਉੱਤੇ ਕੀ ਸਮੱਗਰੀ ਆਂਦੀ ਹੈ ਉਹਨੂੰ ਕੌਣ ਕੀ ਦੇਖਣਾ ਚਾਹੁੰਦਾ ਉੱਤੇ ਪਾਬੰਦੀ ਨਹੀਂ ਲੱਗ ਸਕਦੀ ਕਿਉਂਕਿ ਇੱਕ ਲਾਅ ਬਣਾਇਆ ਸੀ ਉਹਨਾਂ ਨੇ जी ਕਿ ਇੰਟਰਨੈਟ ਨੂੰ ਜਿਹੜਾ ਹੈ ਉਸ ਦੇ ਉੱਤੇ ਪਾਬੰਦੀ ਹੋਏ ਕਿ ਕੀ ਕੋਈ ਦੇਖ ਸਕਦਾ ਹੈ ਨਹੀਂ ਦੇਖ ਸਕਦਾ। ਜਿਹੜੇ ਅਸ਼ਲੀਲ ਜਿਹੜੇ ਸਾਈਟ ਨੇ ਉਹਨਾਂ ਨੂੰ ਬਲੌਕ ਕੀਤਾ ਜਾਏ। ਪਰ ਇਸ ਫੈਡਰਲ ਕੋਰਟ ਦੀ ਅਪੀਲ ਤੋਂ ਬਾਅਦ ਕਿਉਂਕਿ ਇਹ ਵੀ ਉਹਨਾਂ ਨੇ ਫਸਟ ਅਮੈਂਡਮੈਂਟ ਅਮਰੀਕਾ ਦੀ ਜਿਹੜੀ ਕਿ ਤੁਹਾਨੂੰ ਫਰੀडम ਦਿੰਦੀ ਹੈ ਐਕਸਪ੍ਰੈਸ਼ਨ ਦੀ, ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਲਾਅ ਜਿਹੜਾ ਹੈ ਇਹ ਫਸਟ ਅਮੈਂਡਮੈਂਟ ਦੇ ਰਾਈਟਸ ਦੇ ਉੱਤੇ ਇਨਫ੍ਰਿੰਜ ਕਰਦਾ ਹੈ। ਜੀ। ਸੋ ਇਹ ਫੈਸਲਾ 1996 ਦੇ ਵਿੱਚ ਦਿੱਤਾ ਗਿਆ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ। ਤੇ ਹੁਣ ਸਾਡਾ ਪਹਿਲਾ ਸਵਾਲ ਹੈ, ਦਿੱਲੀ ਵਿੱਚ ਸਿੱਖ ਨਸਲਕੁਸ਼ੀ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਦਲ ਖਾਲਸਾ ਨੇ ਬੀਜੇਪੀ ਲੀਡਰਾਂ ਦੀ ਮੌਜੂਦਗੀ ਤੇ ਇਤਰਾਜ਼ ਕੀਤਾ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਡਰਾਮੇਬਾਜ਼ੀ ਹੋ ਰਹੀ ਹੈ ਜੀ ਹਰਮੰਦਰ ਸਾਹਿਬ 'ਚ ਦੀ ਪਰਿਕਰਮਾ 'ਚ ਯਾਦਗਾਰ ਬਣਾਉਣ ਦੇ ਮੁੱਦੇ ਤੇ ਕਿਵੇਂ ਬੀਜੇਪੀ ਨੇ ਅਸਮਾਨ ਸਿਰ ਤੇ ਚੁੱਕਿਆ, ਜੀ ਅਸੈਂਬਲੀ 'ਚ ਕੀ ਰੌਲਾ ਪਾਇਆ, ਉੱਥੇ ਕਿਹੜਾ ਨਾਂ ਲਿਖਿਆ ਜਾਣਾ ਹੈ, ਫੋਟੋ ਲੱਗਣੀ ਹੈ ਨਹੀਂ ਲੱਗਣੀ। ਜੀ ਤੇ ਦਿੱਲੀ ਦੇ ਵਿੱਚ ਰਾਜਨਾਥ ਸਿੰਘ ਬੀਜੇਪੀ ਦਾ ਪ੍ਰਧਾਨ, ਸੁਸ਼ਮਾ ਸਵਰਾਜ ਉਹ ਉਸ ਜਿੱਥੇ ਕਿ ਨੀਂਹ ਪੱਥਰ ਰੱਖਿਆ ਉਹਦੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਸੀਨੀਅਰ ਅਕਾਲੀ 5 ਜਥੇਦਾਰ ਉਹ ਤਾਂ ਵਿਚਾਰੇ ਧਾਰਮਿਕ ਵਿਅਕਤੀ ਨੇ ਉਹਨੂੰ ਸੱਦ ਲਿਆ। ਉਹਨਾਂ ਨੇ ਤਾਂ ਆਪਣੇ ਹੁਕਮ ਮੰਨਣੇ ਆਪਣੇ ਆਕਾਵਾਂ ਦੇ। ਜੀ ਪਰ ਅਸੀਂ ਦਲ ਖਾਲਸਾ ਦੀ ਜਿਹੜੀ ਇਸ ਦੇ ਉੱਤੇ ਕੀਤੀ ਗਈ ਆਲੋਚਨਾ ਹੈ, ਕ੍ਰਿਟਿਸਿਜ਼ਮ ਹੈ, ਅਸੀਂ ਉਹਦੀ ਪੂਰੀ ਹਮਾਇਤ ਕਰਦੇ ਹਾਂ। ਤੁਸੀਂ ਸ਼ਲਾਘਾ ਕਰਦੇ ਹਾਂ ਕਿ ਬੜਾ ਕੁਇਕ ਰਿਐਕਟ ਕਰਦੇ ਨੇ ਕਿਸੇ ਸਿਚੁਏਸ਼ਨ ਨੂੰ। ਜੀ ਕਿਉਂਕਿ ਆਲਰੇਡੀ ਅਸੀਂ ਅਡਵਾਨੀ ਦਾ ਜ਼ਿਕਰ ਕਰਕੇ ਆਏ ਹਾਂ ਕਿ ਇਹਨਾਂ ਨੇ ਕੀ ਰੋਲ ਅਦਾ ਕੀਤਾ। ਜੀ ਸੋ ਉਸ ਹਾਲਤ ਦੇ ਵਿੱਚ ਦਿੱਲੀ ਦੇ ਵਿੱਚ ਸਿਰਫ ਸਿੱਖ ਵੋਟਾਂ ਲੈਣ ਲਈ ਜਾਂ ਕਾਂਗਰਸ ਦੇ ਖਿਲਾਫ ਕਿਉਂਕਿ ਉਹ ਭੁਗਤਦਾ ਹੈ ਤੁਸੀਂ
ਉਹਦੇ 'ਚ ਤੁਸੀਂ ਤਾਂ ਸ਼ਾਮਲ ਹੋ, ਕਾਤਲਾਂ ਦੇ ਸਾਥੀ ਹੋ। ਜੀ ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਸਿੱਖ ਕੌਮ ਨਾਲ ਸੰਬੰਧਿਤ ਮਸਲਾ ਉਹ ਸਾਡੀ ਘਰੇਲੂ ਗੱਲ ਹੈ। ਜੀ ਅਸੀਂ ਸ਼ਹੀਦਾਂ ਨੂੰ ਕਿਵੇਂ ਯਾਦ ਕਰਨਾ ਹੈ, ਕਿਵੇਂ ਇਨਸਾਫ ਲੈਣਾ ਹੈ। ਜਦੋਂ ਕਾਤਲ ਆ ਕੇ ਤੁਹਾਡੇ ਵਿੱਚ ਖਲੋ ਜਾਂਦੇ ਨੇ ਫਿਰ ਤਾਂ ਸਾਰਾ ਮੈਸੇਜ ਜਿਹੜਾ ਹੈ ਉਹ ਡਿਲੂਟ ਹੋ ਜਾਂਦਾ ਹੈ। ਜੀ ਔਰ ਅਸੀਂ ਹੋਪ ਕਰਦੇ ਹਾਂ ਵੀ ਦਿੱਲੀ ਕਮੇਟੀ ਨੇ ਜੇ ਪਹਿਲਾ ਫੈਸਲਾ ਲਿਆ ਹੈ ਜੀ ਔਰ ਇਸ ਦੇ ਉੱਤੇ ਉਹ ਅਮਲ ਦਰਾਮਦ ਕਰਨ, ਇਸ ਦੇ ਉੱਤੇ ਜਿੰਨੀ ਜਲਦੀ ਹੈ ਉਸ ਨੂੰ ਬਣਾਉਣ ਵੀ, ਜੀ ਔਰ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਹੈ ਜਿਸ ਕਿਸਮ ਦੀਆਂ ਮੈਮੋਰੀਅਲਸ ਬਣਦੇ ਨੇ ਜੀ ਉਸ ਮੁਤਾਬਕ ਹੋਏ। ਪਲੱਸ ਘੱਟੋ ਘੱਟ ਜਿਨ੍ਹਾਂ ਦੇ ਮਾਰੇ ਨੇ ਉਹਨਾਂ ਦੀ ਤਾਂ ਸਾਰ ਲੈ ਲਓ, ਉਹਦੇ ਬੱਚਿਆਂ ਦੀ ਕੋਈ ਉਹਨਾਂ ਨੂੰ ਤਾਲੀਮ ਜਾਂ ਉਹਨਾਂ ਨੂੰ ਕੋਈ ਨੌਕਰੀਆਂ ਦਿਓ, ਉਹਨਾਂ ਨੂੰ ਕੋਈ ਚੰਗਾ ਰਹਿਣ ਸਹਿਣ ਦਿਓ, ਜੀ ਕੋਈ ਜਸਟਿਸ ਲੈਣ ਦੇ ਲਈ ਕੋਈ ਐਕਟ ਕਰੋ। ਐਵੇਂ ਘਟੀਆ ਸਿਆਸਤ ਲੱਗਦਾ ਹੈ ਕਿ ਵੀ ਇਹ ਜਿਹੜੇ ਅਕਾਲੀ ਔਰ ਬੀਜੇਪੀ ਇਸ ਚੋਂ ਘਟੀਆ ਸਿਆਸਤ ਕੱਢ ਰਹੇ ਨੇ। ਕਾਂਗਰਸ ਦਾ ਤਾਂ ਪਤਾ ਹੀ ਹੈ ਵੀ ਉਹਨਾਂ ਦੀ ਕੀ ਡਾਇਰੈਕਸ਼ਨ। ਜੀ ਜੀ ਸਾਡਾ ਅਗਲਾ ਸਵਾਲ ਹੈ ਮਮਤਾ ਬੈਨਰਜੀ ਕੇਂਦਰ ਵਿੱਚ ਤੀਸਰਾ ਮੋਰਚਾ ਬਣਾਉਣ ਲਈ ਯਤਨਸ਼ੀਲ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਅਸੀਂ ਹਮੇਸ਼ਾ ਹੀ ਇਸ ਗੱਲ ਦੇ ਹਾਮੀ ਹੈ ਕਿ ਵੀ ਇਹ ਜਿਹੜਾ ਯੂਨਿਟਰੀ ਸਿਸਟਮ, ਇੱਕ ਪਾਵਰਫੁਲ ਸਿਸਟਮ ਬਣਾਇਆ ਹੋਇਆ ਹੈ ਸੰਘ ਸੋਵੀਅਤ ਯੂਨੀਅਨ ਦੀ ਤਰਜ਼ ਤੇ, ਜੀ ਇਹ ਟੁੱਟਣਾ ਚਾਹੀਦਾ ਹੈ। ਔਰ ਸਾਡਾ ਆਪਣਾ ਖਿਆਲ ਹੈ ਕਿ ਬੀਜੇਪੀ ਵਾਲੇ ਭਾਵੇਂ ਕੱਛਾਂ ਵਜਾਣਗੇ ਜੀ, ਨਰਿੰਦਰ ਮੋਦੀ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਉਹਨੂੰ ਬਣਾ ਦੇਣਗੇ ਔਰ ਉਹਨਾਂ ਨੂੰ ਸੱਤਾ ਦੇ ਗਲਿਆਰਿਆਂ 'ਚ ਲੈ ਜਾਏਗਾ, ਇਹ ਗੱਲ ਹੋਣੀ ਨਹੀਂ। ਜੀ ਜਿਹੜੀ ਪਾਵਰ ਹੈ ਅਲਟੀਮੇਟਲੀ ਖੇਤਰੀ ਪਾਰਟੀਆਂ ਦੇ ਕੋਲ ਰਹਿਣੀ ਹੈ। ਜੀ ਤੇ ਅਕਾਲੀਆਂ ਵਰਗਾ ਬੇਵਕੂਫ ਹੋਰ ਕੋਈ ਨਹੀਂ ਹੈ, ਕੋਈ ਪਾਰਟੀ ਨਹੀਂ ਹੈ ਜਿਹਨਾਂ ਕਿ ਬੀਜੇਪੀ ਦੇ ਰੱਥ ਤੇ ਬਿਨਾਂ ਸ਼ਰਤ ਸਵਾਰ ਨੇ। ਆਲਰੇਡੀ ਨਤੀਸ਼ ਕੁਮਾਰ ਬਿਹਾਰ 'ਚ ਜਿਹੜਾ ਮਿਲ ਕੇ ਬੀਜੇਪੀ ਨਾਲ ਸਰਕਾਰ ਚਲਾ ਰਿਹਾ, ਉਹ ਮਮਤਾ ਬੈਨਰਜੀ ਨੂੰ ਵੀ ਮਿਲਿਆ ਹੈ। ਜੀ ਜਿਹੜੇ ਬੀਜੂ ਪਟਨਾਇਕ ਦੀ ਪਾਰਟੀ ਉੜੀਸਾ ਜਿਨ੍ਹਾਂ ਦੇ ਨਾਲ ਰਹੀ ਹੈ ਉਹ ਵੀ ਮਮਤਾ ਬੈਨਰਜੀ ਨੂੰ ਮਿਲੀ ਹੈ। ਸੋ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਉਹ ਸਮਾਂ ਆ ਰਿਹਾ ਕਿ ਖੇਤਰੀਵਾਦ ਜਿਹੜਾ ਜੀ ਇਹਦੇ ਕੋਲ ਰੀਅਲ ਪਾਵਰ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਜੇ ਕੋਈ ਅਕਾਲੀਆਂ 'ਚ ਕੋਈ ਅਕਲ ਦੀ ਦਵਾਈ ਖਾਏ ਜੀ ਔਰ ਕਿਸੇ ਤਰੀਕੇ ਨਾਲ ਇਹ ਸਾਰੇ 'ਚੋਂ ਨਿਕਲ ਕੇ ਕੋਈ ਲੀਡਰਸ਼ਿਪ ਪ੍ਰੋਵਾਈਡ ਕਰੇ ਤੇ ਇਹ ਜਿਹੜੀਆਂ ਖੇਤਰੀ ਪਾਰਟੀਆਂ ਨੇ, ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਹੈ, ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਹੈ, ਬਿਹਾਰ 'ਚ ਨਤੀਸ਼ ਕੁਮਾਰ ਹੈ, ਉਧਰ ਜਿਹੜਾ ਹੈ ਬੀਜੂ ਪਟਨਾਇਕ ਦਾ ਮੁੰਡਾ ਹੈ ਨਵੀਨ ਪਟਨਾਇਕ, ਉੜੀਸਾ ਦੇ ਵਿੱਚ ਮਮਤਾ ਬੈਨਰਜੀ ਹੈ, ਜੀ ਤਮਿਲਨਾਡੂ ਦੇ ਵਿੱਚ ਜੈ ਲਲਿਤਾ ਹੈ, ਜੀ ਇਧਰ ਅਕਾਲੀ ਨੇ। ਔਰ ਇਹ ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਹੋਰ ਵੀ ਹਰ ਥਾਂ ਥੋੜੀ ਬਹੁਤ ਪਾਕਟਸ ਨੇ। ਜੀ ਜੀ ਕੇਰਲਾ ਦੇ ਵਿੱਚ ਮੁਸਲਿਮ ਲੀਗ ਦਾ ਆਧਾਰ ਹੈ, ਕਰਨਾਟਕਾ ਦੇ ਵਿੱਚ ਵੀ ਔਰ ਆਂਧਰਾ ਦੇ ਵਿੱਚ ਵੀ ਜਿਹੜਾ ਰੈਡੀ ਦਾ ਮੁੰਡਾ ਉਹਨੇ ਬਣਾਈ ਹੈ ਇੱਕ ਰੀਜਨਲ ਪਾਰਟੀ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਇਹ ਟੁੱਟੇਗਾ ਹੀ ਕੰਮ ਤਾਂ ਜਦੋਂ ਕਿ ਖੇਤਰੀ ਪਾਰਟੀਆਂ ਆਣਗੀਆਂ। ਰੀਰਾਈਟ ਕੀਤਾ ਜਾਏ ਸਾਰੇ ਸੰਵਿਧਾਨ ਨੂੰ, ਸਿਰਫ 2-3 ਮਹਿਕਮੇ ਕੋਲ ਰੱਖ ਕੇ ਕੇਂਦਰ ਦੇ ਸਾਰੇ ਸੂਬਿਆਂ ਨੂੰ ਫਰੀडम ਹੋਏ। ਜਿਹੜਾ ਟੈਕਸ ਇਕੱਠਾ ਕਰਕੇ ਲੁੱਟਦੇ ਨੇ ਤੇ ਉੱਤੇ ਫਿਰ ਕਰਪਸ਼ਨ ਕਰਦੇ ਨੇ, ਇਹ ਸਿਸਟਮ ਤਾਂ ਹੀ ਟੁੱਟੇਗਾ ਜੇ ਖੇਤਰੀਵਾਦ ਆਏਗਾ। ਔਰ ਇਹ ਖੇਤਰੀਵਾਦ ਹੀ 2014 ਚ ਡਿਫਾਈਨ ਕਰੇਗਾ ਇੰਡੀਅਨ ਸਿਸਟਮ ਨੂੰ, ਇਹ ਬੀਜੇਪੀ ਦਾ ਨਰਿੰਦਰ ਮੋਦੀ ਨਹੀਂ ਕਰੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਜਿਹੜਾ ਕਿ ਵਾਰਾਂ ਤੋਂ ਵਧੇਕ ਜੀ ਜਿਹੜੇ ਟਾਈਟਲ ਦੇ ਥੱਲੇ ਦਰਜ ਹੈ ਉਸ ਨੂੰ ਚੁਣਿਆ ਜੀ। ਔਰ ਇਹ ਸ਼ਲੋਕ ਹੈ, ਘੋੜੜੇ ਚੜ ਕੇ ਕੁੰਦੈ ਪਕੜੈ ਖੂੰਡੀ ਦੀ ਖੇਡਾਰੀ, ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਇਹ ਸਾਡੀ ਸਥਿਤੀ ਨੂੰ ਬਿਆਨ ਕਰਦਾ ਹੈ। ਜਿਵੇਂ ਵੀਰ ਜੀ ਨੇ ਪੁੱਛਿਆ ਸੀ ਕਿ ਵੀ ਅਸੀਂ ਕੋਈ ਕਦਮ ਅੱਗੇ ਵੀ ਲਵਾਂਗੇ ਖਾਲਿਸਤਾਨ ਲਈ, ਪੇਸ਼ਕਦਮੀ। ਜੀ ਜੀ। ਔਰ ਇਹ ਜਦੋਂ ਘੋੜੇ ਤੇ ਜਿਹੜੀ ਪੋਲੋ ਦੀ ਗੇਮ ਹੈ ਉਹ ਘੋੜੇ ਤੇ ਚੜ੍ਹ ਕੇ ਖੇਡੀ ਜਾਂਦੀ ਹੈ ਜੀ, ਤੇ ਗੁਰੂ ਸਾਹਿਬ ਨੇ ਉਸ ਵੇਲੇ ਨਵੀਂ ਇਹ ਗੇਮ ਖੁੰਡੀ ਦੇ ਇਸ ਘੋੜੇ ਦੇ ਉੱਤੇ ਬੈਠ ਕੇ ਖੇਡਣ ਦੀ ਸ਼ੁਰੂਆਤ ਹੋਈ ਸੀ ਜੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਜਦੋਂ ਤੁਸੀਂ ਪੋਲੋ ਖੇਡਣ ਦੇ ਲਈ ਘੋੜੇ ਤੇ ਬੈਠ ਜਾਂਦੇ ਹੋ ਜੀ, ਹੱਥ 'ਚ ਤੁਸੀਂ ਸਟਿਕ ਫੜੀ ਹੋਈ ਹੈ, ਫਿਰ ਤੁਸੀਂ ਜੇ ਘੋੜੇ ਦੀ ਕਾਠੀ ਨੂੰ ਫੜ ਛੱਡੋ ਕਿ ਮੈਂ ਕਿਤੇ ਡਿੱਗ ਨਾ ਪਾ, ਤੇ ਤੁਸੀਂ ਪੋਲੋ ਨਹੀਂ ਖੇਡ ਸਕਦੇ। ਜੇ ਤੁਸੀਂ ਘੋੜੇ ਚੜ੍ਹ ਕੇ ਕੁੰਦਾ ਪਕੜੇ, ਤੁਸੀਂ ਉਹਦੀ ਕਾਠੀ ਨਾ ਫੜੋ ਘੋੜੇ ਚੜ੍ਹ ਕੇ। ਜੀ ਜੀ। ਜੇ ਤੁਸੀਂ ਪੋਲੋ ਖੇਡਣੀ ਹੈ ਤਾਂ ਫਿਰ ਫਰੀडम ਨਾਲ ਘੋੜੇ ਦੀ ਸਵਾਰੀ ਔਰ ਉਹਨੂੰ ਹੈਂਡਲ ਕਰੋ। ਤੇ ਨਾਲ ਹੀ ਉਹਨਾਂ ਨੇ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ, ਕਿ ਬਣਨਾ ਤਾਂ ਅਸੀਂ ਹੰਸ ਚਾਹੁੰਦੇ ਹਾਂ ਕਿ ਵੀ ਅਸੀਂ ਜਿਵੇਂ ਹੰਸ ਮਾਨਸਰੋਵਰ ਤੱਕ ਜਾਂਦੇ ਨੇ ਜਿਹੜਾ ਤਿੱਬਤ 'ਚ ਹੈ, ਔਰ ਉੱਚੀ ਉਡਾਰੀਆਂ ਅਸਮਾਨਾਂ ਦੇ ਵਿੱਚ ਲਾਉਂਦੇ ਨੇ ਕਿ ਵੀ ਅਸੀਂ ਹੰਸ ਬਣਨਾ। ਹੁਣ ਤੁਸੀਂ ਬਣਨਾ ਹੰਸ ਚਾਹੁੰਦੇ ਹੋ, ਕਰਤੂਤਾਂ ਤੁਹਾਡੀਆਂ ਕੁੱਕੜ ਵਾਲੀਆਂ। ਕੁੱਕੜ ਕਿੰਨੀ ਕਡਾਰੀ ਹੁੰਦੀ ਹੈ, ਕੁੱਕੜ ਦੀ ਖੇ ਹੀ ਉਡਾਉਂਦਾ ਹੈ, ਉੱਡਦਾ ਨਹੀਂ ਹੈ। ਸੋ ਸਾਡਾ ਬਹੁਤ ਸਾਰਿਆਂ ਦਾ ਹਾਲ ਇਹ ਹੈ ਵੀ ਦਿਲ 'ਚ ਅਸੀਂ ਡਿਜ਼ਾਇਰ ਕਰਦੇ ਹਾਂ ਕਿ ਅਸੀਂ ਹੰਸ ਬਣੀਏ, ਅਸੀਂ ਉੱਚੇ ਉੱਠੀਏ, ਸਾਡਾ ਮੁਲਕ ਬਣ ਜਾਏ, ਖਾਲਿਸਤਾਨ ਬਣ ਜਾਏ। ਕੋਈ ਕੌਣ ਆ ਕੇ ਕੋਈ ਦੂਜਾ ਆ ਕੇ ਬਣਾਏਗਾ।
ਜੀ। ਜੇ ਅਸੀਂ ਕੁਝ ਲੈਣਾ ਹੈ ਤਾਂ ਫਿਰ ਸਾਨੂੰ ਖੁਦ ਯਤਨ ਕਰਨਾ ਪਏਗਾ, ਐਫਰਟ ਕਰਨਾ ਪਏਗਾ, ਉਦਮ ਕਰਨਾ ਪਏਗਾ, ਵਿਉਂਤਬੰਦੀ ਕਰਨੀ ਪਏਗੀ। ਅਦਰਵਾਈਜ਼ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਸਾਡਾ ਜਿਹੜਾ ਹਾਲ ਹੈ ਉਹ ਕੁੱਕੜ ਵਾਲਾ ਬਹੁਤਿਆਂ ਦਾ, ਜੀ ਤੇ ਹੰਸ ਦੀ ਕਾਮਨਾ ਕਰਨ ਨਾਲ ਕੋਈ ਹੰਸ ਨਹੀਂ ਬਣ ਜਾਂਦਾ। ਜੀ। ਹੰਸ ਬਣਨ ਦੇ ਲਈ ਫਿਰ ਤੁਹਾਨੂੰ ਉਹ ਯਤਨ ਕਰਨਾ ਪੈਂਦਾ ਹੈ, ਤੇ ਤਾਂ ਹੀ ਤੁਸੀਂ ਉਸ ਨਿਸ਼ਾਨੇ ਨੂੰ ਹਾਸਲ ਕਰਦੇ ਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।